ਤੇ ਅਸੀਂ ਜਨਾਬ ਜੁੱਤੀ ਲਾ ਲੈਨੇ ਕਿਉਂਕਿ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਵੀ ਮਜ਼ਹਬੀ ਇਬਾਦਤਗਾਹ ਜਾਈਏ ਤੇ ਜੁੱਤੀ ਲਾ ਲਈਏ। ਇਹ ਚਲੋ ਆ ਜਾਓ। ਇਹ ਜਨਾਬ ਅਸੀਂ ਆ ਗਏ ਅੰਦਰ ਤੇ ਇਹ ਜਨਾਬ ਆ ਗਿਆ ਜਿਹੜਾ ਥੱਲੇ ਤੁਹਾਨੂੰ ਦਿਖਾ ਕੇ ਆਏ ਮੰਦਿਰ ਦਾ ਦਰਵਾਜ਼ਾ। ਤੇ ਇਹ ਦੱਸੇ ਹਨ ਔਰ ਇਹ ਇਹ ਸੀੜੀਆਂ ਉੱਤੇ ਆਏ ਆ। ਇੱਥੋਂ ਤੁਹਾਨੂੰ ਦਿਖਾਉਂਦੇ ਆ ਇਹਦਾ ਜਿਹੜਾ ਨਾ ਇਹ ਹੈਗਾ ਸਰੋਵਰ ਤਲਾਬ ਜਿਹੜਾ ਤੇ ਵੀਡੀਓ ਦੇ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ। ਇਹ ਤੁਸੀਂ ਦੱਸਣਾ ਹੈ ਕਿ ਮੰਦਿਰ ਕਿਹੜਾ, ਜਿਹੜੇ ਖਾਸ ਤੌਰ ਤੇ ਸਾਡੇ ਹਿੰਦੂ ਭਾਈ ਨੇ ਉਹ ਜ਼ਰੂਰ ਦੱਸਣ ਕਿ ਕਿਹੜਾ ਹੋ ਸਕਦਾ। ਇਹਦੀ ਅੱਛਾ ਬਣਾਵਟ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਨਹੀਂ ਹੁੰਦਾ, ਇਹ ਉਸ ਟਾਈਪ ਦੀ ਕੁਝ ਬਣੀ ਹੈ। ਲੇਕਿਨ ਮੈਨੂੰ ਇੱਥੇ ਬਜ਼ੁਰਗਾਂ ਦੱਸਿਆ ਕਿ ਗੁਰਦੁਆਰਾ ਨਹੀਂ ਹੈਗਾ। ਹਾਂ ਇਹ ਕੁਝ ਚੀਜ਼ਾਂ ਇੱਥੇ ਨਜ਼ਰ ਆਈਆਂ ਨੇ ਜਨਾਬ, ਇਹ ਜਿਹੜੀਆਂ ਨੇ ਕੁਝ ਇੱਥੇ ਇਹ ਤਸਵੀਰਾਂ ਇਹ अस्सलाम वालेकुम दोस्तों, मैं औरंगज़ेब बेग इस वे खड़ा हुआ मैं कलास वाला, एक कस्बा कलास वाला, बहुत पुराना तारीखी कस्बा। तो इत्थे बहुत अमीर तरीन लोग रहिंदे हुंदे सन, हिंदू और सिख 1947 तो पहले। तो उन्होंने मेजोरिटी ज़्यादातर फिर चले गए इंडिया, तो उत्थों फिर कुछ बजुर्ग माइग्रेट करके इत्थे आए, तो उन्होंने हुण नस्लां अगों जिहड़ियां ने इत्थे आबाद ने। ए मेरे पिछे तुसीं तलाब देख रहे हो, सरोवर देख रहे हो, बहुत ही कदीमी है और ये अज भी अपनी असली हालत च मौजूद है। गो गे दा हुण जिहड़ा ना वो हालत थोड़ी बुरी है लेकिन मौजूद है। और नाल ये बहुत ही पुराना मंदिर, ये मैनूं एग्जैक्टली नहीं पता ये मंदिर किहड़ा है, लेकिन ये अगर तुसीं खास हो तो जिहड़े साडे व्यूअर्स हैगे ने जिन्हां दा ताल्लुक हिंदू बरादरी नाल है या जिहड़े गैर मुस्लिम ने, शायद उन्होंने पता लग जाए वेख के कि किहड़ा मंदिर हो सकदा, क्योंकि बहुत सारी इकसाम हुंदियां ने। तो चलो जनाब तलाब भी तुहानूं विखालने और इस तो पहले तुहानूं मैं जाके यह जिहड़ा मंदिर हैगा ये अंदरों विखालने और देखने कि जिहड़ा 1947 वेले इत्थे जिहड़े साडे गैर मुस्लिम भरा सन छड्ड गए सन अज के साल दे विच। लो जी दोस्तों देखो, यह मैं तुहानूं दिखा रहा हूँ बहुत ही खूबसूरत अपने दौर की इमारत, छोटी इट नाल बनी है। यह छोटी इट लगी है इनू, ठीक है ना। ये पहले मैं तुहानूं इहदा जिहड़ा ना यह दिखा रहा वा, यह देखो इहदी दबुरजी जी सी वो टुट गई है। तो यह इहदा रस्ता एक डेरा जिहा बनिया अंदर, जाके अंदर देखने आ। असीं आ गए अंदर इहदे, यह जनाब जिहड़ा ना यह बहुत ही वाह जी वाह। ਇਹ ਹੁਣ ਇੱਕ ਸਕਰੀਨ ਤੁਸੀਂ ਦੇਖ ਰਹੇ ਹੋ ਕਿ ਇਹਨੂੰ ਇਹਦਾ ਬਹੁਤ ਹੀ ਵੱਡਾ ਜਿਹੜਾ ਉੱਤੇ ਗੁੰਬਦ ਡੂਮ ਜਿਹਾ ਬਣਿਆ ਦਾ, ਠੀਕ ਹੈ ਨਾ। ਤੇ ਇਹ ਜਿਹੜੀ ਇਮਾਰਤ ਹੈ ਇਹ ਵੀ ਇਹਨਾਂ ਦੀ ਮਜ਼ਹਬੀ ਇਹਦਾ ਹੀ ਹਿੱਸਾ ਹੀ ਹੈ, ਠੀਕ ਹੈ ਨਾ। ਇਹ ਵੀ ਮਜ਼ਹਬੀ ਇਬਾਦਤਗਾਹ ਸੀ। ਤੇ ਇਹ ਜਨਾਬ ਹੁਣ ਲੱਗੀ ਹੈ। ਇਹ ਜਨਾਬ ਤੁਹਾਨੂੰ ਮੈਂ ਥੋੜਾ ਜਿਹਾ ਵਿਊ ਦਿਖਾ ਲਣਾ, ਤੁਸੀਂ ਦੇਖੋ ਕਿੰਨਾ ਖੂਬਸੂਰਤ ਵਿਊ ਆਪਣੇ ਦੌਰ ਦਾ ਜਿਹੜਾ ਨਾ ਉਹ ਬਣਿਆ, ਜਿੱਥੇ ਕਿ ਹਿੰਦੂ ਬਰਾਦਰੀ ਦੇ ਲੋਕ ਜਿਹੜੇ ਨੇ ਉਹ ਆਪਣੀ ਮਜ਼ਹਬੀ ਰਸੂਮਾਤ ਅਦਾ ਕਰਦੇ ਹੁੰਦੇ ਸਨ। ਲੇਕਿਨ ਚਲੋ ਹੁਣ ਇੱਥੇ डेरा बनया। अच्छा इत्थे ना यह खूही एक सानूं नज़र आई है, ये भी हुण जारी बात है ट्यूबवैल वगैरह पीटर वगैरह लागे ने, लेकिन यह खूही हैगी है, ठीक है जी। तो यह जनाब ये व्यू तुहानूं दिखाए जा रहे हैं। तो अंदरों जाके तुहानूं जिहड़ा ना इहनूं असीं अपना दिखा लैने कि अंदर किस तरह का माहौल है। यह जनाब आ गए। अच्छा एक चीज़ तुहानूं दिखा दा कि यह देखो थड़ा, यह छोटी इट नाल बनिया, यानी कि छोटी इट जिहड़ी है इहनूं सियालकोटी इट भी कहा जाता है, नानकशाही इट भी कहा जाता है। ਉਹਦਾ ਇਹ ਮਤਲਬ ਹੁੰਦਾ ਕਿ ਇਹ ਜਿਹੜੀ ਹੈ ਨਾ ਇਹ 19ਵੀਂ ਯਾਨੀ 1901 ਜਾਂ 1902 ਦਾ ਨਹੀਂ, ਇਹ 1800 ਕੁਛ ਦਾ ਜਿਹੜਾ ਨਾ ਉਹ ਬਣਿਆ, ਠੀਕ ਹੈ ਜੀ। ਤੇ ਇਸ ਲਈ ਤੁਹਾਨੂੰ ਇਹ ਦੇਖੋ ਇਹਦਾ ਓਰੀਜਨਲ ਦਰਵਾਜ਼ਾ ਉਹੀ ਪੁਰਾਣਾ, ਇਹ ਦੇਖੋ ਸਾਦਾ ਦਰਵਾਜ਼ਾ ਔਰ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ। ਇਹ ਸਾਡੇ ਦੋਸਤ ਭਾਈ ਨੇ ਨਾਲ, ਤੇ ਇਹਨਾਂ ਦੇ ਨਾਲ ਬਿਹਤਰੀਨ ਸਾਡੇ ਭੱਟ ਸਾਹਿਬ ਨੇ, ਇਹਨਾਂ ਨੇ ਸਾਨੂੰ ਆਖਿਆ ਜੀ ਲਓ ਜੀ ਤੁਸੀਂ ਅੰਦਰੋਂ ਦੇਖ ਲਓ। ਤੇ ਅਸੀਂ ਜੁੱਤੀ ਲਾ ਲੈਨੇ ਆ ਕਿਉਂਕਿ ਕੋਸ਼ਿਸ਼ ਕਰਨੀ ਚਾਹੀਦੀ ਕਿਸੇ ਵੀ ਮਜ਼ਹਬੀ ਇਬਾਦਤਗਾਹ ਜਾਈਏ ਤੇ ਜੁੱਤੀ ਲਾ ਲਈਏ। ਇਹ ਚਲੋ ਆ ਜਾਓ। ਇਹ ਜਨਾਬ ਅਸੀਂ ਆ ਗਏ ਅੰਦਰ। ਵਾਹ ਜੀ ਵਾਹ। ਲਓ ਜੀ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਓਰੀਜਨਲ ਹਾਲਤ ਦੇ ਜਿਹੜਾ ਮੌਜੂਦ ਹੈਗਾ। ਇਹ ਦੇਖੋ ਪਹਿਲਾਂ ਇੱਥੋਂ ਤੁਹਾਨੂੰ ਦਿਖਾ ਲੈ ਥੱਲਿਓ, ਇਹਦੀ ਜਿਹੜੀ ਹੈਗੀ ਹੈ ਨਾ ਇਹ ਬਣਤਰ ਬਣਾਵਟ ਜਿਹੜੀ ਬਣੀ ਹੈ, ਇਹ ਦੇਖੋ ਥੱਲੇ ਹੈਗਾ ਔਰ ਇਹ ਮੂਰਤੀ ਸਥਾਨ ਹੈਗਾ। ਮੇਨ ਜਿਹੜਾ ਮੂਰਤੀ ਸਥਾਨ ਵੱਡਾ ਹੈ ਇਹ ਉਹ ਜਿਹੜਾ ਨਜ਼ਰ ਆ ਰਿਹਾ, ਇਹ ਛੋਟਾ ਮੂਰਤੀ ਸਥਾਨ, ਇਹ ਵੱਡਾ ਮੂਰਤੀ ਸਥਾਨ, ਇੱਕ ਇਹ ਮੂਰਤੀ ਸਥਾਨ ਹੈਗਾ ਔਰ ਇਹ ਇੱਕ ਦਰਵਾਜ਼ਾ ਇਹ ਹੈਗਾ, ਠੀਕ ਹੈ ਜੀ। ਇਹਦੇ 3 ਦਰਵਾਜ਼ੇ ਸਨ, ਇੱਕ ਦਰਵਾਜ਼ਾ ਇਹ ਵੇ, ਇਹਨੂੰ ਹੁਣ ਖਿੜਕੀ ਬਣਾ ਲਿਆ। ਦੂਸਰਾ ਦਰਵਾਜ਼ਾ ਇਹ ਵੇ, ਇਹ ਵੀ ਆਰਜ਼ੀ ਤੌਰ ਤੇ ਉਹਨਾਂ ਨੇ ਬੰਦ ਕੀਤਾ ਕਿਉਂਕਿ ਇਹਨਾਂ ਨੂੰ ਕੀ ਜ਼ਰੂਰਤ ਨਹੀਂ ਸੀ ਹੋਏਗੀ ਜਿਹੜੀ ਆਪਣਾ ਫੈਮਿਲੀ ਦੀ ਇਸ ਵੇਲੇ ਕੋਲ ਹੈਗਾ। ਔਰ ਇੱਕ ਦਰਵਾਜ਼ਾ ਜਿੱਥੋਂ ਦੀ ਅਸੀਂ ਅੰਦਰ ਆਏ ਹਾਂ, ਠੀਕ ਹੈ ਜੀ। ਇਹ ਜਿਹੜੀ ਛੋਟੀ ਇੱਟਾਂ ਦਾ ਜਿਹੜਾ ਬਣਿਆ ਨਾ ਸਾਰਾ ਕੁਝ, ਇਹ ਬਹੁਤ ਹੀ ਆਲੀਸ਼ਾਨ ਆਪਣੇ ਦੌਰ ਦੀ ਬਿਲਡਿੰਗ ਹੋਏਗੀ। ਤੇ ਇਹ ਇਹਦੀ ਛੱਤ, ਇਹ ਹੁਣ ਇਹਦੇ ਵਿੱਚ ਪੱਖਾ ਲੱਗਿਆ, लेकिन ये कि पक्खा सारी बात बाद च लगा, उदों पक्खे की ना जरूरत ना उदों लगा होना। तो हुण जनाब जी नाल दी बिल्डिंग जी तुहानूं दिखाई सी अगे बाहरों वो जाके दिखा लने। ऐ असीं आ गए बाहर,
ਲਓ ਜੀ, ਇਹ ਦੂਸਰੀ ਇਮਾਰਤ ਜਿਹੜੀ ਇਸ ਹੈਗੀ ਏ, ਇਹ ਦੇਖੋ, ਇਹ ਦਰਵਾਜ਼ਾ ਹੈ ਨਾ, ਇਹਦੇ ਅੰਦਰ ਜਾ ਕੇ ਤੁਹਾਨੂੰ ਉੱਤੇ ਜਾ ਕੇ ਦਿਖਾ ਲਿਆ, ਲੇਕਿਨ ਪਹਿਲਾਂ ਤੁਹਾਨੂੰ ਦਿਖਾ ਲਿਆ। ਦੇਖੋ ਇਹ ਇਹਦੀ ਜਿਹੜੀ ਹੈ ਨਾ ਉਹ ਓਰੀਜਨਲ ਬਿਲਡਿੰਗ ਹੈ ਔਰ ਓਰੀਜਨਲ ਦਰਵਾਜ਼ਾ, ਸਾਦਾ ਔਰ ਖੂਬਸੂਰਤ। ਤੇ ਇਹ ਅਸੀਂ ਆ ਗਏ ਜਨਾਬ ਇਸ ਸਾਈਡ ਨੂੰ। ਇਹ ਆ ਗਈਆਂ ਸੀੜੀਆਂ। ਇਹ ਸੀੜੀਆਂ ਵੀ ਦੇਖੋ ਜੀ, ਉਹੀ ਛੋਟੀ ਜਿਹੜੀ ਇੱਟ ਹੈ। ਕੀ ਬਾਤ ਹੈ ਜੀ। ਤੇ ਉੱਤੇ ਚੱਲ ਕੇ ਹੁਣ ਵੇਖਦੇ ਆ ਮਾਹੌਲ। ਇਹ ਜਨਾਬ ਅਸੀਂ ਆ ਗਏ ਉੱਤੇ। ਇਹ ਦੇਖੋ ਜਨਾਬ, ਇਹ ਇਹਦਾ ਡੂਮ। ਇਹ ਤੁਸੀਂ ਦੱਸਣਾ ਹੈ ਕਿ ਮੰਦਿਰ ਕਿਹੜਾ। ਜਿਹੜੇ ਖਾਸ ਤੌਰ ਤੇ ਸਾਡੇ ਹਿੰਦੂ ਭਾਈ ਨੇ ਉਹ ਜ਼ਰੂਰ ਦੱਸਣ ਕਿ ਕਿਹੜਾ ਹੋ ਸਕਦਾ। ਇਹਦੀ ਅੱਛਾ ਬਣਾਵਟ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਨਹੀਂ ਹੁੰਦਾ, ਇਹ ਉਸ ਟਾਈਪ ਦੀ ਕੁਝ ਬਣੀ ਹੈ। ਲੇਕਿਨ ਮੈਨੂੰ ਇੱਥੇ ਬਜ਼ੁਰਗਾਂ ਦੱਸਿਆ ਕਿ ਗੁਰਦੁਆਰਾ ਨਹੀਂ ਹੈਗਾ। ਹਾਂ, ਇਹ ਕੁਝ ਚੀਜ਼ਾਂ ਇੱਥੇ ਨਜ਼ਰ ਆਈਆਂ ਨੇ ਜਨਾਬ। ਇਹ ਜਿਹੜੀਆਂ ਨੇ ਕੁਛ ਇੱਥੇ ਇਹ ਤਸਵੀਰਾਂ, ਇਹ ਸ਼ਾਇਦ ਹੁਣ ਕੀ ਕਰਦੀਆਂ ਨੇ, ਕੋਈ ਗੈਸ ਲਾਓ ਕੀ ਹੋ ਸਕਦਾ। ਇਹ ਦੇਖੋ ਤੁਸੀਂ, ਇਹਦੇ ਚੀਜ਼ਾਂ ਕੁਝ ਬਣੀਆਂ ਨੇ। ਹੈ ਜੀ, ਇਹ ਦੇਖੋ। ਤੇ ਇਹ ਇਹਦੇ ਬੜੇ ਖੂਬਸੂਰਤ ਜਿਹੜੇ ਉੱਤੇ ਨੇ ਕੋਨੇ ਤੇ ਇਹ ਮਿਹਰਾਬ ਜਿਹੇ ਬਣੇ ਨੇ। ਇਹ ਦੇਖੋ, ਵਾਹ ਜੀ ਵਾਹ। ਇਹ ਮੈਨੂੰ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਪੌਦਾ ਨਹੀਂ, ਕੋਈ ਤੁਲਸੀ ਦਾ ਪੌਦਾ ਲਾਉਣ ਵਾਸਤੇ ਜਾਂ ਕੋਈ ਸ਼ਾਇਦ ਉਹ ਵੀ ਹੋ ਸਕਦਾ, ਕਿਉਂਕਿ ਇਹਦੇ ਵਿੱਚ ਉੱਤੇ ਜਗ੍ਹਾ ਹੈ। ਜਿਸ ਤਰ੍ਹਾਂ ਗਮਲਾ ਨਹੀਂ ਹੁੰਦਾ, ਇਹ ਗਮਲਾ ਟਾਈਪ ਚੀਜ਼ ਹੈਗੀ ਹੈ। ਇਹ ਦੇਖੋ ਤੁਸੀਂ, ਕੀ ਬਾਤ ਹੈ। ਇਹ ਦੇਖੋ, ਇਹ ਜਨਾਬ ਓਰੀਜਨਲ ਹਾਲਤ 'ਚ ਤੁਹਾਨੂੰ ਦਿਖਾਇਆ ਜਾ ਰਿਹਾ, ਆਪਣੀ ਅਸਲੀ ਹਾਲਤ 'ਚ। ਤੇ ਇਹ ਜਨਾਬ ਆ ਗਿਆ ਜਿਹੜਾ ਥੱਲੇ ਤੁਹਾਨੂੰ ਦਿਖਾ ਕੇ ਆਏ ਮੰਦਿਰ ਦਾ ਦਰਵਾਜ਼ਾ। ਤੇ ਇਹ ਦੱਸੇ ਹਨ ਔਰ ਇਹ ਇਹ ਸੀੜੀਆਂ ਉੱਤੇ ਆਏ ਆ। ਇੱਥੋਂ ਤੁਹਾਨੂੰ ਦਿਖਾਉਂਦੇ ਇਹਦਾ ਜਿਹੜਾ ਨਾ ਇਹ ਹੈਗਾ ਇਹ ਸਰੋਵਰ ਤਲਾਬ, ਜਿਹੜਾ ਤੇ ਵੀਡੀਓ ਦੇ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ। ਇਹ ਤਲਾਬ ਹੈ, ਪੱਕਾ ਤਲਾਬ। ਇਹ ਦੇਖੋ, ਇਹ ਜਨਾਬ ਇਹ ਵੀ ਹੁਣ ਇਸ ਵੇਲੇ ਗੰਦਾ ਪਾਣੀ ਵਿੱਚ ਔਰ ਸਫਾਈ ਦਾ ਕੋਈ ਇੰਤਜ਼ਾਮ ਨਹੀਂ, ਲੇਕਿਨ ਦੱਸਿਆ ਗਿਆ ਕਿ ਇਹਨੂੰ ਸੀੜੀਆਂ ਲੱਗੀਆਂ ਹੁੰਦੀਆਂ ਸਨ। ਠੀਕ ਹੈ ਨਾ, ਥੱਲੇ ਜਾਣ ਵਾਸਤੇ ਚਾਰੋਂ ਤਰਫ। ਔਰ ਇਹ ਪਿੰਡ ਹੈਗਾ, ਕਸਬਾ ਹੈਗਾ ਕਲਾਸ ਵਾਲਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਇਹਦੇ ਨਾਲ ਪਸਰੂਰ ਹੈਗਾ, ਚੰਦ ਕਿਲੋਮੀਟਰ ਦੂਰ ਤਹਿਸੀਲ ਪਸਰੂਰ ਯਾਨੀ ਸ਼ਹਿਰ ਪਸਰੂਰ, ਤੇ ਇਹਦੇ ਨਾਲ ਕਲਾਸ ਵਾਲਾ। ਇਹ ਜਿਹੜੇ ਹੈਗੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰੀ, ਕਾਂਗਰਸ ਵਾਲੇ ਪੰਜਾਬ ਤੋਂ, ਇਹ ਉਹਨਾਂ ਦੇ ਵੱਡਿਆਂ ਦਾ ਪਿੰਡ ਹੈ। ਔਰ ਉਹ ਇੱਥੇ ਅਜ਼ਾਜ਼ੀ ਮੈਜਿਸਟ੍ਰੇਟ ਹੁੰਦੇ ਸਨ ਔਰ ਸਾਰਾ ਇਖਤਿਆਰ ਉਹਨਾਂ ਕੋਲ ਹੁੰਦਾ ਸੀ ਇੱਥੇ। ਤੇ ਇਹ ਆ ਗਈ ਜਨਾਬ ਜਿਹੜੀ ਤੁਹਾਨੂੰ ਦਿਖਾਈ ਹੈ। ਠੀਕ ਹੈ ਨਾ, ਥੱਲੇ ਚੱਲਦੇ ਆ। ਇਹ ਆ ਗਏ ਅਸੀਂ ਥੱਲੇ, ਤੇ ਇਹ ਆ ਗਈ ਉਹੀ ਇਮਾਰਤ ਜਿੱਥੋਂ ਅਸੀਂ ਆਪਣਾ ਆਗਾਜ਼ ਕੀਤਾ ਸੀ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਔਰ ਉਹਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼। ਇਹ ਜੀ ਤਲਾਬ ਸਰੋਵਰ, ਤੇ ਇੱਥੇ ਔਰਤਾਂ ਵਾਸਤੇ ਅਲੱਗ ਬਣਾਇਆ ਸੀ ਉਹਨਾਂ ਨੇ ਇੰਤਜ਼ਾਮ। ਠੀਕ ਹੈ, ਇਹ ਦੇਖੋ ਤੁਸੀਂ, ਇਹ ਦੇਖੋ। ਤੇ ਇਹ ਹੁਣ ਜਿਹੜਾ ਨਾ ਪਾਣੀ ਇੱਥੇ, ਕਿਉਂਕਿ ਕਾਬਲ ਇਸਤੇਮਾਲ ਨਹੀਂ ਰਿਹਾ ਤਲਾਬ ਜਿਹੜਾ ਹੈਗਾ। ਅੱਛਾ, ਇਹ ਦੋਸਤੋ ਤੁਸੀਂ ਦੇਖੋ, ਇਹ ਤੁਹਾਨੂੰ ਥੋੜਾ ਜਿਹਾ ਮੈਂ ਦਿਖਾ ਦਾਂ ਇਹਦਾ ਚਾਰੋਂ ਤਰਫ। ਇਹ ਜਿਹੜੀ ਹੈਗੀ ਹੈ ਇਬਾਦਤਗਾਹ, ਗੈਰ ਮੁਸਲਿਮ ਸਾਡੇ ਜਿਹੜੇ ਭਾਈ ਸੀ 1947 ਤੋਂ ਪਹਿਲੇ ਇੱਥੇ ਰਹਿੰਦੇ ਸਨ। ਇਹ ਦੇਖੋ, ਇਹ ਜਿਹੜਾ ਨਾ ਇਹ ਬਾਰ ਤੁਸੀਂ ਦੇਖੋਗੇ ਨਾ, ਤਾਂ ਇੱਥੇ ਬਣੀਆਂ ਨੇ ਹਲੇ ਵੀ, ਹੁਣ ਕਲਰਫੁਲ ਨਹੀਂ ਰਹਿ ਗਈਆਂ, ਬਲੈਕ ਐਂਡ ਵਾਈਟ ਹੀ ਰਹਿ ਗਈਆਂ ਨੇ। ਤੇ ਇਹ ਦੇਖੋ, ਇਹ ਕੁਝ ਖਵਾਤੀਨ ਨੇ, ਕੁਝ ਮਰਦ ਹਜ਼ਰਾਤ ਨੇ, ਔਰ ਇਹ ਪਤਾ ਨਹੀਂ, ਇਹ ਹੁਣ ਤੁਸੀਂ ਬਿਹਤਰ ਸਮਝਦੇ ਹੋ। ਮੈਂ ਕੁਝ ਆਪਣੇ ਕੋਲੋਂ ਗਲਤ ਚੀਜ਼ ਨਹੀਂ ਦੱਸਣਾ ਚਾਹੁੰਦਾ ਲਾ ਕੇ। ਤੇ ਇਹ ਜਨਾਬ ਜਿਹੜਾ ਨਾ ਇਹ ਹੈਗਾ ਇੱਥੇ ਮੰਦਿਰ, ਇਹ ਦੇਖੋ। ਠੀਕ ਹੈ ਨਾ, ਇਹ ਜੀ ਇਹ ਦੇਖੋ, ਇਹ ਦੇਖੋ ਇਧਰੋਂ ਇਹ ਮੰਦਿਰ ਹੈਗਾ, ਉਹ ਹੈਗਾ ਨਾ ਸਰੋਵਰ ਤਲਾਬ। ਤੇ ਇਹਨੂੰ ਇਹ ਜਿਹੜਾ ਫੇਸਿੰਗ ਹੁੰਦਾ ਸੀ ਨਾ, ਇਹ ਦੇਖੋ ਬੜਾ ਹੀ ਖੂਬਸੂਰਤ ਬਣਿਆ। ਇਹ ਤਲਾਬ ਨੂੰ ਫੇਸਿੰਗ ਦੇਖੋ। ਤੇ ਇਹ ਦਰਵਾਜ਼ਾ ਸੀ ਇਹਦਾ। ਠੀਕ ਹੈ ਨਾ, ਇਹ ਹੁਣ ਦਰਵਾਜ਼ਾ ਵੀ ਜਿਹੜਾ ਨਾ ਬਲਕਿ ਇਹ ਬੰਦ ਹੋਇਆ ਛੋਟੀ ਇੱਟ ਨਾਲ। ਇਹ ਪਤਾ ਨਹੀਂ ਕੀ ਸੀ। ਇਹ ਤਿੰਨ ਜਿਹੜੇ ਦਰੇ ਹੈਗੇ ਨੇ, 1 2 3, ਤੇ ਇਹਨਾਂ ਦੇ ਸਾਹਮਣੇ ਹੈਗਾ ਇਹ ਤਲਾਬ। ਮੈਂ ਔਰੰਗਜ਼ੇਬ ਬੇਗ ਔਰ ਇਸ ਵੇਲੇ ਮੌਜੂਦ ਹੈਗਾ ਕਲਾਸ ਵਾਲਾ ਕਸਬਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਮੇਰੇ ਪਿੱਛੇ ਕੁਝ ਸਮਾਧੀਆਂ ਹੈਗੀਆਂ ਨੇ। ਇਹ ਸਮਾਧੀਆਂ ਬਿਲਕੁਲ ਹੀ ਬਹੁਤ ਡੇਂਜਰਸ ਹਾਲਤ 'ਚ ਨੇ, ਟੁੱਟ-ਫੁੱਟ ਦਾ ਸ਼ਿਕਾਰ ਨੇ। ਜ਼ਰਾ ਵੀ ਇਹਨਾਂ ਤੇ ਤੋਜੋ ਨਹੀਂ ਦਿੱਤੀ ਜਾ ਰਹੀ। ਔਰ ਮੈਨੂੰ ਲੱਗ ਰਿਹਾ ਤੇ ਇੱਥੇ ਕੋਈ, ਚਲੋ ਤੁਹਾਨੂੰ ਵਿਜ਼ਿਟ ਕਰਾਉਂਦੇ ਕਿ ਇੱਥੇ ਮਾਜਰਾ ਕੀ ਹੈ, ਸਮਾਧੀਆਂ ਕਿਉਂ ਟੱਟਦੀਆਂ ਜਾ ਰਹੀਆਂ ਨੇ, ਹਕੂਮਤ ਕਿਉਂ ਇਹਦੇ ਤੇ ਤੋਜੋ ਨਹੀਂ ਕਰ ਰਹੀ।
ਭਾ ਕੀ ਹਾਲ ਹੈ?